एक मिनट ਜਿਹੜੇ डॉक्टर साहब, 1 मिनट। जी डॉक्टर साहब। ਜੀ ਜਿਹੜੀ ਬਾਬਾ ਫਰੀਦ ਨੇ ਨਾ, ਇਹ ਹਿੰਦੁਸਤਾਨ ਦੇ ਵਿੱਚ ਦੋ ਜਿਹੜੇ ਵੱਡੇ ਜਿਹੜੇ ਸੂਫੀਆ ਦੇ ਜਾਂ ਸੂਫੀਜ਼ ਦੇ ਜਿਹੜੇ ਦੋ ਵੱਡੇ ਗਰੋਹ ਸਨ ਜਾਂ ਫਿਰਕੇ ਸਨ, ਉਹਨਾਂ ਵਿੱਚ ਇੱਕ ਤੇ ਚਿਸ਼ਤੀਆ ਸਨ ਤੇ ਦੂਜੇ ਜ਼ਿਕਰੀਆ ਸਨ, ਠੀਕ ਸੁਹਰਵਰਦੀਆ ਸਨ। ਜਿਹੜੇ ਬਾਬਾ ਫਰੀਦ ਸਨ ਉਹਨਾਂ ਦੇ ਬਿਲਕੁਲ ਆਮ ਉਮਰ ਜਿਹੜੇ ਨੇ ਉਹ ਜ਼ਿਕਰੀਆ ਮੁਲਤਾਨੀ ਵੀ ਸਨ। ਜਿਹੜੇ ਚਿਸ਼ਤੀਆ ਸਨ, ਬਾਬਾ ਫਰੀਦ ਚਿਸ਼ਤੀਆ ਸਿਲਸਿਲਾ ਜਿਹੜਾ ਹਿੰਦੁਸਤਾਨ ਦੇ ਵਿੱਚ ਚੱਲਿਆ, ਉਹਦੇ ਤੀਸਰੇ ਆਗੂ ਸਨ। ਮਈਨੁੱਦੀਨ ਚਿਸ਼ਤੀ ਅਜਮੇਰੀ ਜਿਹੜੇ ਨੇ ਉਹ ਪਹਿਲੇ ਸਨ, ਬਖਤਿਆਰੁੱਦੀਨ ਕਾਕੀ ਦੂਜੇ ਸਨ ਔਰ ਬਾਬਾ ਫਰੀਦ ਤੀਜੇ ਆਗੂ ਸਨ। ਉਸ ਤੋਂ ਬਾਅਦ ਬਾਬਾ ਫਰੀਦ ਤੋਂ ਬਾਅਦ ਨਿਜ਼ਾਮੁੱਦੀਨ ਔਲੀਆ ਨੂੰ ਬਣਾਇਆ ਗਿਆ। ਉਸ ਤੋਂ ਬਾਅਦ ਬਾਬਾ ਨਿਜ਼ਾਮੁੱਦੀਨ ਔਲੀਆ ਤੋਂ ਬਾਅਦ ਚਿਰਾਗ ਦਹਿਲਵੀ ਜਿਹੜਾ ਸੀ ਉਹਨੂੰ ਬਣਾਇਆ ਗਿਆ, ਤੇ ਉਹਨਾਂ ਨੇ ਮਰਨ ਲੱਗਿਆਂ ਕਿਹਾ ਕਿ ਜੀ ਬਸ ਸਿਲਸਿਲਾ ਇੱਥੇ ਮੈਂ ਠੱਪ ਦਿੱਤਾ, ਕਿਉਂਕਿ ਹੁਣ ਕੋਈ ਇਸ ਗੁਰੂ ਦੇ ਵਿੱਚ ਇਸ ਕਾਬਲ ਨਹੀਂ ਹੈਗਾ ਕਿ ਉਹ ਲੀਡ ਕਰ ਸਕੇ। ਅੱਛਾ, ਬਾਬਾ ਫਰੀਦ ਜਿਹੜੇ ਸਨ ਇਹ, ਔਰ ਜਿਹੜੀ ਸਾਰੀ ਸ਼ਾਇਰੀ ਮੋਸਟਲੀ ਪਰਸ਼ੀਅਨ ਦੀ ਔਰ ਪੰਜਾਬੀ ਦੀ ਜਿਹੜੀ ਜਾਂ ਉਰਦੂ ਦੀ ਜਿਹੜੀ ਹਿੰਦੀ ਦੀ ਜਿਹੜੀ ਕੀਤੀ ਹੈ ਇਹਨਾਂ ਚੋਂ, ਉਹ ਚਿਸ਼ਤੀਆ ਨੇ ਹੀ ਕੀਤੀ ਹੈ। ਸੋ ਇਹ ਇਹਨਾਂ ਦੀ ਬੈਕਗਰਾਉਂਡ ਸੀ। ਇਹ ਤੁਹਾਨੂੰ ਪਤਾ ਹੀ ਆ ਕਿ ਇਹ ਮੁਲਤਾਨ ਦੇ ਲਾਗੇ ਪਿੰਡ ਖੁਤਵਾਲ ਆ, ਉੱਥੇ ਪੈਦਾ ਹੋਏ ਸਨ, ਤੇ ਇਹਨਾਂ ਨੇ ਬੜੀ ਦੁਨੀਆ ਦੀ ਸੈਰ ਕੀਤੀ, ਤੇ ਹਾਂਸੀ ਜਾ ਕੇ ਪਹਿਲੇ ਇਹਨਾਂ ਨੇ ਰਹਿਣਾ ਸ਼ੁਰੂ ਕਰਤਾ, ਤੇ ਫਿਰ ਹਾਂਸੀ ਤੋਂ ਜਦੋਂ ਆਪਣਾ ਬਖਤਿਆਰੁੱਦੀਨ ਕਾਕੀ ਦੀ ਵਫਾਤ ਹੋ ਗਈ ਤੇ ਇਹਨਾਂ ਨੂੰ ਗੁਰੂ ਬਣਾਤਾ ਗਿਆ, ਤੇ ਦਿੱਲੀ ਆ ਗਏ। ਫਿਰ ਦਿੱਲੀ ਕੁਛ ਦੇਰ ਰਹੇ, ਲੇਕਿਨ ਇਹਦਾ ਇਹਨਾਂ ਦਿਲ ਨਹੀਂ ਲੱਗਾ ਦਿੱਲੀ 'ਚ, ਤੇ ਇਹ ਫਿਰ ਪਾਕਪਤਨ ਆ ਗਏ। ਉਹਨੂੰ ਉਸ ਵੇਲੇ ਅਯੋਧਨ ਕਿਹਾ ਜਾਂਦਾ ਸੀ, ਪਾਕਪਤਨ ਨੂੰ, ਤੇ ਉੱਥੇ ਆ ਗਏ, ਤੇ ਉੱਥੇ ਇਹ ਫਿਰ ਬਾਕੀ ਜ਼ਿੰਦਗੀ ਰਹੇ। ਇਹਨਾਂ ਦੀ ਜਿਹੜਾ ਹਾਕਮ ਸੀ ਸੂਬੇਦਾਰ ਤੇ ਜਿਹੜਾ ਕਾਜ਼ੀ ਸੀ, ਉਹਨਾਂ ਦੇ ਨਾਲ ਬੜੀ ਦੁਸ਼ਮਣੀ ਸੀ। ਉਹ ਇਹਨਾਂ ਨੂੰ ਹਰ ਵੇਲੇ ਤੰਗ ਕਰਦੇ ਸਨ, ਬਲਕਿ ਇਹਨਾਂ ਦੇ ਛੋਟੇ ਮੁੰਡੇ ਨੂੰ ਉਹਨਾਂ ਨੇ ਕਤਲ ਵੀ ਕੀਤਾ ਸੀ। ਤੇ ਇਹਨਾਂ ਦੇ 4 ਪੁੱਤਰ ਸਨ, ਔਰ ਚਾਰੇ ਜਿਹੜੇ ਨੇ ਉਹ ਆਪਣਾ ਦੁਨੀਆ ਦੇ ਕਾਰੋਬਾਰ ਕਰਦੇ ਸਨ। ਇੱਕ ਮਸਲਨ ਫੌਜ ਵਿੱਚ ਸੀਗਾ, ਇੱਕ ਵਾਈ ਬੀਜੀ ਕਰਦਾ ਸੀ, ਇਸ ਤਰ੍ਹਾਂ ਇੱਕ ਇੱਕ ਟ੍ਰੇਡ ਕਰਦਾ ਸੀ। ਮਤਲਬ ਇਹ ਹੈ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਜਿਹੜੇ ਨੇ ਉਹਨਾਂ ਨੂੰ ਕੋਈ ਪੈਰਾਸਾਈਟ ਨਹੀਂ ਬਣਾਇਆ ਕਿ ਉਹ ਪੀਰ ਦੇ ਪੁੱਤਰ ਬਣ ਕੇ ਰਹਿਣ, ਨਾ ਹੀ ਉਹ ਖੁਦ ਹੀ ਬਣੇ, ਬਲਕਿ ਇਹ ਕਿਹਾ ਜਾਂਦਾ ਹੈ ਕਿ ਜਦੋਂ ਉਹਨਾਂ ਦੀ ਵਫਾਤ ਹੋਈ ਬਾਬਾ ਫਰੀਦ ਦੀ, ਤੇ ਉਹਨਾਂ ਦੀ ਕਬਰ ਤੇ ਲਾਉਣ ਲਈ ਇੱਟਾਂ ਨਹੀਂ ਸੀ ਹੈਗੀ, ਇੱਟਾਂ ਵੀ ਅਫੋਰਡ ਨਹੀਂ ਸੀ ਕਰ ਸਕਦੇ, ਤੇ ਉਹ ਫਿਰ ਇਹਨਾਂ ਦੀ ਜਿਹੜੀ ਦਰਗਾਹ ਦੀ ਡਿਉੜੀ ਸੀ, ਉਹਦੀਆਂ ਇੱਟਾਂ ਪੁੱਟ ਕੇ ਉੱਥੇ ਲਾਈਆਂ ਗਈਆਂ। ਤੇ ਇਹ ਕੋਈ ਨਿੱਕੀ ਜਿਹੀ ਉਹਨਾਂ ਦੀ ਤਾਰੀਖ ਹੈ। ਬਾਕੀ ਇਹ ਹੈ ਕਿ ਜਿਹੜਾ ਸ਼ਾਇਰੀ ਹੈ ਉਹਨਾਂ ਦੀ, ਜਿਹੜੀ ਸ਼ਾਇਰੀ ਹੈ ਬਾਬਾ ਫਰੀਦ ਦੀ, ਉਹਦੇ ਬਾਰੇ 'ਚ ਲਾਜਵੰਤੀ ਜਿਹੜੀ ਹੈ, ਕ੍ਰਿਸ਼ਨਾ ਲਾਜਵੰਤੀ, ਉਹ ਕਹਿੰਦੀ ਹੈ ਕਿ ਇਹ ਉਹ ਫਰੀਦ ਦੀ ਸ਼ਾਇਰੀ ਨਹੀਂ ਹੈ ਜਿਹੜੇ ਬਾਬਾ ਫਰੀਦ ਜਿਹੜੇ 13ਵੀਂ ਸਦੀ ਵਾਲੇ ਸਨ। ਇਹ ਕੋਈ ਬਾਅਦ ਦੀ ਉਹਨਾਂ ਦੀ ਔਲਾਦ 'ਚ ਕੋਈ ਫਰੀਦ ਸਨ। ਖੈਰ ਇਹ ਫਿਰ ਉਹਨੇ ਕਿਹਾ ਹੋਰ ਕੋਈ ਸਾਬਤ ਨਹੀਂ ਹੋਇਆ। ਤੇ ਬਾਕੀ ਜਿਹੜੀ ਸ਼ਾਇਰੀ ਹੈ ਉਹਨਾਂ ਦੀ, ਉਹ ਤੇ ਆਪਣੇ ਥਾਂ ਤੇ ਬੋਲਦੀ ਹੈ।
ਹੋਰ ਅਗਰ ਕੋਈ ਸਵਾਲ ਹੈ ਤਾਂ ਤੁਸੀਂ ਪੁੱਛ ਲਓ। डॉक्टर साहब ये सवाल थोड़ा जिहा डायग्रेस पिया भी करना, पर मसलन जिस तरह ये बाबा फरीद है या मोइनुद्दीन चिश्ती वगैरह जो है उस जमाने च ते प्रिंटिंग प्रेस या किताब छपने ना तो कोई रिवाज नहीं सा, ते सीना दर सीना चलनी सी शायरी के लोग लिख के नुस्खे रखने भी से, असा तक ये किस तरह पहुंची? ਇਹ ਬੜੀ ਤੁਹਾਡੀ ਦਿਲਚਸਪ ਸਵਾਲ ਹੈ, ਉਹਦਾ ਜਵਾਬ ਇਹ ਹੈਗਾ ਕਿ ਜਿਨ੍ਹਾਂ ਦੀ ਤੇ ਮੁਰੀਦੀ ਸੀ ਨਾ, ਜਿਨ੍ਹਾਂ ਦੀ ਤੇ ਪੀਰੀ ਮੁਰੀਦੀ ਸੀ, ਜਿਵੇਂ ਬਾਬਾ ਫਰੀਦ ਦੀ ਸੀ, ਉਹ ਤੇ ਮੁਰੀਦਾਂ ਨੇ ਉਹਦੇ ਲਿਖ ਕੇ ਸੰਭਾਲ ਕੇ ਰੱਖ ਲਿਆ, ਔਰ ਉਹ ਉਸੇ ਠੀਕ ਹਾਲਤ 'ਚ ਅੱਗੇ ਚੰਗ ਚੱਲਦਾ ਰਿਹਾ। ਸ਼ਾਹ ਹੁਸੈਨ ਦੀ ਵੀ ਸ਼ਾਇਰੀ ਜਿਹੜੀ ਆ ਉਹ ਵੀ ਉਹਦੇ ਉਹਨਾਂ ਦੇ ਮੁਰੀਦਾਂ ਨੇ ਲਿਖ ਲਈ ਤੇ ਅੱਗੇ ਚੱਲੀ, ਲੇਕਿਨ ਬੁੱਲੇ ਸ਼ਾਹ ਦੇ ਮੁਰੀਦ ਨਹੀਂ ਸਨ ਹੈਗੇ। ਇਸ ਵਾਸਤੇ ਬੁੱਲੇ ਸ਼ਾਹ ਦੀ ਕੋਈ ਠੁਕਵੀਂ ਟੈਕਸਟ ਨਹੀਂ ਹੈਗੀ, ਉਹ ਬਹੁਤ ਹੀ ਉਹਦੇ 'ਚ ਰੜਾ ਹੈਗਾ ਹੈ। ਲੇਕਿਨ ਇਹ ਹੱਥ ਲਿਖ ਨੁਸਖੇ ਜਿਹੜੇ ਨੇ, ਇਹ ਤੇ ਤੁਹਾਨੂੰ ਪਤਾ ਹੈ, ਇਹ ਤੇ ਜਿਹੜੇ ਨੇ ਹੋਰ ਮਜ਼ਹਬੀ ਕਿਤਾਬਾਂ ਜਿਹੜੀਆਂ ਨੇ, ਕੁਰਾਨ ਹੈ, ਉਹ ਵੀ ਤਾਂ ਹੱਥ ਲਿਖਤ ਨਾਲ ਹੀ ਅੱਗੇ ਚੱਲਿਆ ਨਾ। ਤੇ ਕਿਉਂਕਿ ਇਹ ਜਿਹੜੇ ਇਹਦੇ ਬਾਰੇ 'ਚ ਬਾਬਾ ਫਰੀਦ ਦੀ ਸ਼ਾਇਰੀ ਦੇ ਬਾਰੇ 'ਚ ਜ਼ਿਆਦਾ ਪੱਕੇ ਤਰੀਕੇ ਨਾਲ ਇਸ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਉਹਨਾਂ ਦੇ ਬਹੁਤ ਮੁਰੀਦ ਸਨ, ਔਰ ਜਿਹੜੀ ਪੜ੍ਹੀ ਲਿਖਾ ਤਬਕਾ ਸੀ ਉਹਦੇ ਵਿੱਚ ਵੀ ਬਹੁਤ ਮੁਰੀਦ ਸਨ ਉਹਨਾਂ ਦੇ। ਮਸਲਨ ਜਿਹੜਾ ਬਾਬਾ ਫਰੀਦ ਤੋਂ ਬਾਅਦ ਨਿਜ਼ਾਮੁਦੀਨ ਔਲੀਆ ਜਦੋਂ ਬਣੇ ਉਹਨਾਂ ਦੇ ਆਗੂ, ਤੇ ਜਿਹੜਾ ਅਮੀਰ ਖੁਸਰੋ ਸੀ ਉਹ ਮੁਰੀਦ ਸੀਗਾ ਉਹਨਾਂ ਦਾ ਨਿਜ਼ਾਮੁਦੀਨ ਔਲੀਆ ਜੀ ਦਾ। ਤੇ ਇਸ ਲਈ ਲੱਗਦਾ ਹੈ ਕਿ ਇਹ ਟੈਕਸ ਜਿਹੜੀ ਆਈ ਹੈ ਇਹ ਦਰੁਸਤ ਆਈ ਹੈ, ਲੇਕਿਨ ਇਹ ਟੈਕਸ ਸਾਰੀ ਜਿਹੜੀ ਹੈ ਗੁਰਬਾਣੀ ਚੋਂ ਆਈ ਹੈ। ਮਤਲਬ ਇਹਦਾ ਸੋਰਸ ਬੁਨਿਆਦੀ ਜਿਹੜਾ ਹੈ ਗੁਰਬਾਣੀ ਹੈ, ਜਿਹੜੀ ਕਿ ਬਾਬਾ ਨਾਨਕ ਨੇ ਕਲੈਕਟ ਕਰਕੇ ਤੇ ਕਲੈਕਟ ਕੀਤੀ ਸੀ ਤੇ ਉਹਨੂੰ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ ਗਿਆ। ਤੇ ਜ਼ਾਹਰ ਬਾਤ ਗੱਲ ਹੈ ਕਿ ਉਹਨਾਂ ਨੇ ਵੀ ਉਹਦੀ ਪੁਣ ਛਾਣ ਚੰਗੀ ਤਰ੍ਹਾਂ ਕਰਕੇ ਹੀ ਕੀਤਾ ਹੋਏਗਾ। ਔਰ ਸੈਕੰਡਲੀ ਸਰ ਜੀ ਦਾ ਮਤਲਬ ਇਹ ਵੀ ਹੈਗਾ ਆ ਕਿ ਵੀ ਉਹਨਾਂ ਜਿਹੜੀ ਲਿਖਤ ਸੀਗੀ, ਜਿਹੜੀ ਉਹਨਾਂ ਦੀ ਆਈਡੀਓਲੋਜੀ ਨਾਲ ਮੈਚ ਕਰਦੀ ਸੀ, ਉਹਨਾਂ ਨੇ ਉਹ ਪਿਕ ਆਊਟ ਕੀਤੀ ਹੋਣੀ ਹੈ। ਹੋਰ ਵੀ ਤੇ ਹੋਣਾ ਹੈ ਆਊਟਸਾਈਡ ਆਫ ਦਿਸ ਕਲੈਕਸ਼ਨ, ਹੋਰ ਵੀ ਹੋਣੇ ਨੇ ਵਿਚ ਵੀ ਹੈਵ ਨੋ ਆਈਡੀਆ ਅਬਾਊਟ, ਰਾਈਟ? ਹੋਰ ਕਿਤੇ ਹੋਰ ਨਹੀਂ ਪਾਈ ਜਾਂਦੀ? ਨਹੀਂ, ਇਹ ਇੱਕੋ ਹੀ ਸੋਰਸ ਹੈ, ਲੇਕਿਨ ਇਹ ਹੈ ਕਿ ਉਹਦੇ ਵਿੱਚ ਜਿਹੜਾ ਸ਼ਾਮਲ ਕੀਤਾ, ਮਸਲਨ ਅੱਜ ਅਸੀਂ ਪੜ੍ਹਾਂਗੇ ਜਿਹੜਾ ਦੂਜਾ ਦੋਹਾ, ਉਹ ਗੁਰੂ ਅਮਰਦਾਸ ਜੀ ਦਾ ਹੈ ਜੀ, ਕਿਉਂਕਿ ਜਿਨ੍ਹਾਂ ਨੇ ਸ਼ਾਮਲ ਕੀਤਾ ਉਹਨਾਂ ਨੇ ਆਪਣਾ ਨਾਂ ਲਿਖ ਕੇ ਸ਼ਾਮਲ ਕੀਤਾ ਨਾ ਜੀ। ਇਵੇਂ ਨਹੀਂ ਕਿ ਐਵੇਂ ਉਹਦੇ ਨਾਲ ਲਾਤਾ। ਨਹੀਂ, ਮੇਰਾ ਮਤਲਬ ਹੈ ਕਿ ਇਸ ਤੋਂ ਬਾਵਜੂਦ ਵੀ ਉਹਨਾਂ ਦੀ ਹੋਰ ਵੀ ਸ਼ਾਇਰੀ ਹੋਣੀ ਹੈ, ਮਤਲਬ ਗੁਰੂ ਨਾਨਕ ਨੇ ਜਿਹੜੀ ਪਿਕ ਆਊਟ ਕੀਤੀ ਹੋਣੀ ਆਪਣੇ ਸ਼ਾਮਲ ਕਰਨ ਲਈ ਲੈ ਕੇ ਆਏ ਹੋਣੇ ਨੇ, ਉਹ ਤੇ ਜਿਹੜੀ ਇਹਨਾਂ ਨੂੰ ਉਹਨਾਂ ਦੀ ਆਈਡੀਓਲੋਜੀ ਨਾਲ ਮੈਚ ਕਰਦੀ ਹੋਣੀ ਹੈ, ਰਾਈਟ? ਤੋਂ ਤੋਂ ਬਾਵਜੂਦ ਵੀ ਲੇਕਿਨ ਇਹ ਵੀ ਹੋ ਸਕਦਾ ਹੈ ਨਾ, ਕਿਉਂਕਿ ਆਈਡੀਓਲੋਜੀ ਉਹ ਇੱਕੋ ਸੀ ਤੇ ਇਸ ਵਾਸਤੇ ਉਹਨਾਂ ਨੇ ਕੋਈ ਸਿਲੈਕਸ਼ਨ ਨਹੀਂ ਕੀਤੀ ਹੋਈ। ਹਾਂ, ਇਹ ਵੀ ਦੂਜੀ ਗੱਲ ਇਹ ਹੈ ਕਿ ਬਾਕੀ ਗੱਲਾਂ ਦੇ ਸਪੈਕੂਲੇਟਿਵ ਨੇ ਨਾ, ਹੋਏਗੀ ਕਿ ਨਹੀਂ ਹੋਏਗੀ। ਹਾਂਜੀ, ਸਹੀ ਹੈ। ਸਾਨੂੰ ਇਹ ਪਤਾ ਹੈ ਕਿ ਸਾਡੇ ਕੋਲ ਜਿਹੜੀ ਹੈਗੀ ਹੈ ਉਹ ਆਥੈਂਟਿਕ ਹੈ, ਸਾਹਿਬ ਤੋਂ ਆਈ ਹੈ। ਸਹੀ ਹੈ, ਇਹ ਸਾਨੂੰ ਪਤਾ ਹੈ। ਇਸ ਵਾਸਤੇ ਇਸ ਤੋਂ ਅੱਗੇ ਸਾਰੀ ਜਿਹੜੀ ਹੈ ਉਹ ਸਪੈਕੂਲੇਸ਼ਨ ਹੈ। ਸਹੀ ਹੈ। ਚਲੋ ਜੀ, ਪਹਿਲਾਂ ਪੜੋ ਕਾਲੀਨ ਜਿਨੀ ਨਾ ਰਾਵੈ। ਕੌਣ ਪੜੇਗਾ? मैं पढ़ देना डॉक्टर साहब, कोई पढ़ना चाहता है तो पढ़ दियो। पढ़ दियो सही साहब। ठीक, मैं पढ़ देना जी। दुआ नंबर 12 जी, बाबा जी दा। काली जिने ना रवाया धौली रावे को, काली जिने ना रवाया। ਇਹ ਰਵਾਇਆ ਨਹੀਂ ਆ, ਇਹ ਰਾਵੇ ਹੈ।
ਇਹ ਜਿਹੜੀ ਇਮਲਾ ਲਿਖੀ ਹੈ ਗਲਤ ਲਿਖੀ ਹੈ। ਕਾਲੀ ਜਿਨੀ ਨਾ ਰਾਵਿਆ, तौड़ी काली रावे कोय, या काली जिनी ना राविया धोली रावे को, काली जिने ना राविया धोली रावे को, कर साई यूं पड़ीड़ी रंग फिर नवेला हो। पिरहड़ी, पिरहरी, कर साई यूं पिरहरी रंग नवेला हो। दरअसल अगली दो पढ़ दी। नहीं नहीं बस इन्ना तो अगला ठीक। होर हुन पढ़े। ठीक है जी, पढ़ो जी। मैं पढ़ देनी है जी। काली जिनी न राविया तौड़ी रावे कोय, कर साई स्यों पिरहड़ी रंग नवेला होए। चलो जी अगे। जी मैं पढ़नी आ। काली जिनी न राव्या धौली रावे को, कर साई स्यूं पिरहड़ी रंग नवेला हो। हाँ जी मैं पढ़ देना अगे जी। फरीदा साडे फरीदा आउंदा विच, काली जिनी न राविया धौली रावे कोए, कर साई स्यों पिरहड़ी रंग नवेला होए। हाँ जी काली जिने ना राविया ढोली रावे को, कर साई सियों पिरहड़ी रंग नवेला हो। हाँ जी होर कोई रह गया? नहीं सर जी, साडे अच्छा। होए, साडे होए है, कोए हाँ एंड होए। हाँ कोई तो होए। काली जिनी ना राविया धौली रावे को, काली का मतलब है चिट्टे काले वालों नाल, यानी मतलब जवानी विच, ते धौले जिहड़े ने वो सफेद वाल ने, बुढ़ापा है। मतलब जिन्ना ने जवानी च, रावे का मतलब है राजी कीता, धौले का मतलब है चिट्टे वाल, खास तौर पर जिहड़े उम्र दे नाल चिट्टे हुंदे ने ओ वाले चिट्टे। धौली रावे कोए, कर साई स्यों का मतलब है नाल, पिरहड़ी मतलब प्रीत मुहब्बत प्यार, रंग नवेला होए ये तो साफ ही है। काली जिन्हें न राविया धौली रावे कोई, जिन्हां ने काले वाला जो जवानी सी उदों ना राजी कर सके, ते उन्हें बुढ़ापे च की राजी करना सी। धौली रावे कोई, ते उन्हें धौलियां वाले ने जो धौले आ गए उदों ने की करना सीगा। कर साई स्यों पिरहड़ी, साई दे नाल प्यार कर, ਉਹਦੇ ਨਾਲ ਪ੍ਰੀਤ ਵਧਾ, ਰੰਗ ਨਵੇਲਾ ਹੋਏ, ਤੇ ਫਿਰ ਰੰਗ ਜਿਹੜਾ ਉਹ ਨਵਾਂ ਹੋਏਗਾ ਤੇਰਾ। ਅੱਛਾ ਹੁਣ ਇਹਦੇ ਵਿੱਚ ਜਿਹੜਾ ਲੱਗਦਾ ਹੈ ਕਿ ਜਿਹੜਾ ਪਹਿਲਾ ਜਿਹੜਾ ਮਿਸਰਾ ਹੈ ਉਹ ਤੇ ਉਹਦੇ ਤੇ ਜਿਹੜਾ ਬੁਨਿਆਦ ਬਣਾਇਆ ਗਿਆ ਉਹ ਉਮਰ ਦਾ ਇਸ਼ਾਰਾ ਹੈ, ਉਮਰ ਨੂੰ ਇਸ਼ਾਰਾ ਕੀਤਾ ਗਿਆ ਹੈ ਕਿ ਜੇ ਜਵਾਨੀ 'ਚ ਜੇ ਰਾਜ਼ੀ ਨਾ ਕਰ ਪਾਏ ਤੇ ਫਿਰ ਚਿੱਟੇ ਵਾਲਾਂ 'ਚ ਕਿੱਥੋਂ ਜਾ ਕੇ ਰਾਜ਼ੀ ਕਰਨਾ ਸੀ। ਮਤਲਬ ਇਹ ਇੰਜ ਤੁਸੀਂ ਦੇਖ ਲਓ ਕਿ ਬੰਦਾ ਜਵਾਨੀ ਵਿੱਚ ਜੇ ਇਸ਼ਕ ਨਾ ਕਰ ਸਕੇ ਤੇ ਬੁਢਾਪੇ 'ਚ ਕੀ ਕਰਨਾ ਹੈ। ਇੰਜ ਇਹਦਾ ਜਿਹੜਾ ਲਿਟਰਲ ਮਤਲਬ ਹੈ ਉਹ ਤੇ ਇਹ ਹੈ। ਲੇਕਿਨ ਅਗਰ ਦੋਵਾਂ ਨੂੰ ਮਿਲਾ ਕੇ ਪੜ੍ਹੀਏ, ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੇ ਕੋ, ਤੇ ਇਹ ਲੱਗਦਾ ਹੈ ਕਿ ਜੇ ਜਵਾਨੀ 'ਚ ਰਾਜ਼ੀ ਨਾ ਕੀਤਾ ਤੇ ਬੁਢਾਪੇ 'ਚ ਕੀ ਰਾਜ਼ੀ ਕਰਨਾ ਸੀ। ਮਤਲਬ ਇਹ ਹੈ ਕਿ ਰਾਜ਼ੀ ਕਰ ਹੀ ਨਹੀਂ ਸਕੇ। ਤੇ ਰਾਜ਼ੀ ਕਿਵੇਂ ਹੋਣਾ ਹੈ? ਕਰ ਸਾਈ ਸਿਉ ਪਿਰੜੀ, ਸਾਈ ਦੇ ਨਾਲ ਪਿਆਰ ਕਰੇਗਾ ਤੇ ਤਾਂ ਰੰਗ ਨਵਾਂ ਹੋਣਾ ਹੈ। ਮਤਲਬ ਇਹਦਾ ਸਾਈ ਦੇ ਨਾਲ ਪਿਰੜੀ ਕਿਸੇ ਵੀ ਉਮਰ 'ਚ ਹੋ ਸਕਦੀ ਹੈ। ਉਹਦਾ
ਕਾਲੀ ਤੇ ਧੌਲਿਆਂ ਦੇ ਨਾਲ ਤਾਲੁਕ ਨਹੀਂ ਹੈਗਾ। ਉਹ ਜਵਾਨੀ 'ਚ ਵੀ, ਉਹ ਬੁਢਾਪੇ 'ਚ ਵੀ, ਉਹ ਹਰ ਉਮਰ ਦੇ ਕਿਸੇ ਹਿੱਸੇ ਦੇ ਵਿੱਚ ਵੀ ਉਹ ਹੋ ਸਕਦਾ ਹੈ। ਕਾਲੀ ਜਿਨੀ ਨ ਰਾਵਿਆ ਧੌਲੀ ਰਾਵੇ ਕੋ, ਕਰ ਸਾਈਂ ਸੋ ਸਿਉ ਪਿਰੜੀ ਰੰਗ ਨਵੇਲਾ ਹੋਏ। ਹਾਂਜੀ, ਹੁਣ ਤੁਸੀਂ ਕਮੈਂਟ ਕਰੋ ਇਹ ਤੇ ਕੋਈ ਤੁਹਾਡੇ ਜਿਹੇ 'ਚ ਆ ਰਹੀ ਇਸ ਗੱਲ। ਯਾਨੀ ਕਿ ਸਿੱਧੀ ਜੀ ਗੱਲ ਹੈ ਕਿ ਇਟਸ ਨੈਵਰ ਟੂ ਲੇਟ। ਹਾਂ, ਮਤਲਬ ਇਹ ਹੈ ਕਿ ਗੱਲ ਹੈਗੀ ਹੈ ਸਾਈਂ ਦੇ ਨਾਲ ਪਿਆਰ ਦੀ, ਪਿਆਰ ਦੀ, ਹਾਂ, ਜੁੜਤ ਪਿਆਰ ਦੀ, ਦੀ, ਹਾਂ, ਪਿਆਰ ਦੀ, ਜਿਹੜੀ ਹਰ ਵੇਲੇ ਮੁਮਕਿਨ ਹੈ। ਉਹਦੇ ਲਈ ਕੋਈ ਉਮਰ ਦੀ ਹੱਦ ਨਹੀਂ ਹੈਗੀ। ਤੇ ਜੇ ਉਮਰ ਦੀ ਹੱਦ ਲਾਓ ਤੇ ਫਿਰ ਇਹ ਹੈ ਕਿ ਜੇ ਕਾਲੇ ਵਾਲਿਆਂ ਨੇ ਜੋ ਜਵਾਨੀ 'ਚ ਨਾ ਕਰ ਸਕੇ ਤੇ ਬੁਢਾਪੇ 'ਚ ਉਹਨਾਂ ਨੇ ਕੀ ਕਰਨਾ ਸੀਗਾ। ਡਾਕਟਰ ਸਾਹਿਬ, ਮੈਂ ਤਾਂ ਡਾਕਟਰ ਸਾਹਿਬ बढ़िया है। ਹਾਂਜੀ, ਕੀ ਕਹਿੰਦੇ ਹੋ? अब मैं कह रहा था डॉक्टर साहब बिल्कुल सही है। बड़ी पहली लाइन पढ़ो तो बंदे लगता जिवें शायद जवानी ते बुढ़ापे की गल हो रही है ते निंदिया की जा रही है, लेकिन दूजी चो तुहानू कह रहे हैं कि तुहाडा कोई भी लाइफ दे विच कोई एंबिशन है, कोई पैशन है, कोई मिशन है, कुछ करना चाहते हो ते ऐ सोच के नहीं करते पे यार हुण चिट्टे वाल हो गए ने, हुण नहीं होना। ते वो कह रहे नो, जिवें बीबा जी ने कहा इट्स नेवर टू लेट, you can do anything regardless of your white or black hair। बढ़िया, इंस्पिरेशनल है। ਮਤਲਬ ਗੱਲ ਜਿਹੜੀ ਆ ਉਹ ਸਾਈਂ ਦੇ ਨਾਲ ਪਿਆਰ ਦੀ ਹੈ। ਹਾਂਜੀ, ਆਬਜੈਕਟਿਵ ਤੁਹਾਡਾ ਉਹਦਾ ਤਾਲੁਕ ਉਮਰ ਦੇ ਨਾਲ ਨਹੀਂ ਹੈ। ਬਿਲਕੁਲ ਠੀਕ, ਬਹੁਤ ਜ਼ਬਰਦਸਤ ਡਾਕਟਰ ਸਾਹਿਬ, ਬਿਊਟੀਫੁਲ ਸਰ ਜੀ। ਕਿਉਂਕਿ ਕਈਆਂ ਦੇ ਔਰ ਇਹ ਬੜੀ ਵਧੀਆ ਹੈ, ਕਿਉਂਕਿ ਕਈਆਂ ਦੇ ਵਿੱਚ ਇਹ ਵੀ ਆਇਆ ਸੀਗਾ ਕਿ ਵੀ ਹੁਣ ਤੂੰ ਅਗਲਾ ਵੇਖ, ਪਿਛਲਾ ਬਹੁਤ ਦੂਰ ਆ ਗਿਆ ਹੈ, ਤੇਰਾ ਅਗਲਾ ਨੇੜੇ ਆ ਗਿਆ ਹੈ। ਸੋ ਦਿਸ ਇਜ਼ ਵੈਰੀ ਪੋਜ਼ਿਟਿਵ ਹੈਗਾ ਆ ਇਹਦੇ ਚ ਮੈਸੇਜ। ਹਾਂਜੀ, ਬਿਲਕੁਲ ਦੈਨ ਦ ਅਦਰ ਵਨਸ ਬਿਫੋਰ। ਵੈਰੀ ਕਰੰਟ। ਅੱਛਾ ਜੀ, ਹੁਣ ਅਗਲਾ ਪੜ੍ਹੀਏ। ਪੜ੍ਹੋ ਜੀ। ਨੰਬਰ 13 ਜੀ, ਦੋਹਾ। ਕਾਲੀ ਧੋਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ। ਕਾਲੀ ਧੋਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ। ਆਪਣਾ ਲਾਇਆ ਪ੍ਰੇਮ ਨਾ ਲੱਗੀ ਜੇ ਲੋਚੇ ਸਭ ਕੋਏ। ਐ ਪ੍ਰੇਮ ਪਿਆਲਾ ਕਸਮ ਕਾਜੀ ਜੈ ਭਾਵੇ ਤੈ ਦੇ। ਥੋੜਾ ਜਿਹਾ ਫਰਕ ਹੈਗਾ, ਇਹ ਥੋੜਾ ਫਰਕ ਹੈਗਾ ਸਾਡੇ ਕੋਲ, ਮਤਲਬ ਫਰਕ ਨਹੀਂ, ਥੋੜੀ ਜੀ ਪ੍ਰੋਨੰਸੀਏਸ਼ਨ ਥੋੜੀ ਇਦਾਂ ਹੈ। ਹਾਂ, ਮੇਰੀ ਪ੍ਰੋਨੰਸੀਏਸ਼ਨ ਠੀਕ ਨਹੀਂ ਹੋਣੀ। ਮੈਂ ਪੜ੍ਹਦੀ ਹਾਂ ਜੀ। ਹਾਂਜੀ। ਕਾਲੀ ਤੌੜੀ ਸਾਹਿਬ ਸਦਾ ਹੈ ਜੋ ਜੇ ਕੋ ਚਿਤ ਕਰੇ। ਆਪਣਾ ਲਾਇਆ ਪਿਰਮ ਨ ਲੱਗਈ ਜੇ ਲੋਚੇ ਸਭ ਕੋਏ। ਇਹੋ ਪਿਰਮ ਪਿਆਲਾ ਖਸਮ ਕਾ ਜੈ ਪਾਵੇ ਤੈ ਦੇ। ਚਲੋ ਜੀ, ਅਮਰਜੀਤ ਜੀ। ਹਾਂਜੀ, ਇਹ ਹੈਗਾ ਫਰੀਦਾ। ਕਾਲੀ ਤੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ। ਆਪਣਾ ਲਾਇਆ ਪਿਰਮ ਨਾ ਲਗਈ ਜੇ ਲੋਚੇ ਸਭ ਕੋਏ। ਇਹ ਪਿਰਮ ਪਿਆਲਾ ਖਸਮ ਕਾ ਜੈ ਦੇਵੇ ਤੈ ਦੇ। ਜੈ ਭਾਵੇ ਤੈ ਦੇ। ਯਸ, ਆਮ ਸੌਰੀ जी। मैं पढ़नी है। काली तौली साहब सदा है जे को चित करे। अपना लाया प्रेम न लगी जे लोचे सब कोए। ए प्रेम प्याला खसम का जे भावे तय कर दे। काली डोले साहिब सदा है जे को चित करे। अपना लाया प्रेम न लगी जे लोचे सब कोए। ए पिरम प्याला खसम का जे भावे ते दे। Sorry, I lost it. अच्छा जी। काली धौली साहब सदा है जे को चित करे। ਇਹ ਹੁਣ ਗੁਰੂ ਅਮਰਦਾਸ ਜੀ ਨੇ ਬਾਬਾ ਫਰੀਦ ਦੇ ਜਿਹੜੀ
ਕਾਲੀ ਧੌਲੀ ਵਾਲੀ ਸੀ ਉਹਦੇ ਉੱਤੇ ਉਹਨੂੰ ਆਪਣਾ ਉਹਦੇ ਕਲੈਰੀਫਾਈ ਉੱਤੇ ਹਾਂ ਉਹਨੂੰ ਕਲੈਰੀਫਾਈ ਕੀਤਾ ਜਾਂ ਉਹਦੇ ਤੇ ਕਮੈਂਟ ਕੀਤਾ ਕਿ ਕਾਲੀ ਧੌਲੀ ਸਾਹਿਬ ਸਦਾ ਹੈ। ਇਹਦਾ ਮਤਲਬ ਇਹ ਹੋ ਸਕਦਾ ਹੈ ਕਿ ਦੋ ਮਤਲਬ ਹੋ ਸਕਦੇ ਨੇ। ਇੱਕ ਤਾਂ ਮਤਲਬ ਇਹ ਹੈ ਕਿ ਸਾਹਿਬ ਜਿਹੜਾ ਹੈ ਉਹ ਹਮੇਸ਼ਾ ਜਵਾਨ ਹੈ। ਜੇ ਕੋਈ ਚਿੱਤ ਕਰੇ, ਜੇ ਕੋਈ ਇਹਦੇ ਤੇ ਗੌਰ ਕਰੇ, ਵਿਚਾਰ ਕਰੇ, ਤੇ ਸਾਹਿਬ ਜਿਹੜਾ ਹੈ ਉਹ ਹਮੇਸ਼ਾ ਜਵਾਨ ਹੈ। ਜਾਂ ਸਾਹਿਬ ਜੇ ਕੋਈ ਵਿਚਾਰ ਕਰੇ ਤੇ ਸਾਹਿਬ ਨੂੰ ਪਾਉਣ ਲਈ ਹਮੇਸ਼ਾ ਬੰਦਾ ਜਵਾਨ ਹੁੰਦਾ ਹੈ। ਹਾਂ ਹਮੇਸ਼ਾ ਜਵਾਨ ਹੁੰਦਾ ਹੈ। ਸਦਾ ਉਹਦੇ ਧੌਲੀ ਕਾਲੀ ਧੌਲੀ ਸਾਹਿਬ ਸਦਾ ਹੈ। ਕਾਲੇ ਹੋਣ ਜਾਂ ਧੌਲੀ ਹੋਣ, ਦੇਖੋ ਨਾ ਦੋ ਗੱਲਾਂ ਆ ਗਈਆਂ ਨੇ ਇਹਦੇ ਚ। ਕਾਲੀ ਧੌਲੀ ਸਾਹਿਬ ਸਦਾ ਹੈ, ਭਾਵੇਂ ਕਾਲੇ ਹੋਣ ਤੇ ਭਾਵੇਂ ਧੌਲੇ ਆਏ ਹੋਣ। ਸਾਹਿਬ ਜਿਹੜਾ ਹੈ ਉਹ ਜੇ ਕੋਈ ਵਿਚਾਰ ਕਰੋ ਤੇ ਉਹ ਹਮੇਸ਼ਾ ਉਹ ਸਦਾ ਤੋਂ ਹੀ ਹੈ, ਉਹ ਸਦਾ ਰਹਿੰਦਾ ਹੈ। ਆਪਣਾ ਲਾਇਆ ਪ੍ਰੇਮ ਨਾ ਲੱਗੀ ਜੇ ਲੋਚੇ ਸਭ ਕੋ। ਆਪਣੇ ਜੇ ਤੁਸੀਂ ਲੋਚਨਾ ਦਾ ਮਤਲਬ ਕਿਸੇ ਦੇਖਣਾ ਚੀਜ਼ ਨੂੰ, ਹਾਂਜੀ, ਦੇਖਣਾ, ਚਾਹਣਾ 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 ਕ੍ਰੇਵਿੰਗ ਕਰਨਾ, ਉਹਦੀ ਡਿਜ਼ਾਇਰ ਕਰਨਾ। ਜੇ ਸਾਰੇ ਭਾਵੇਂ ਲੋਚਣ, ਸਾਰੇ ਖਾਸ ਕਰਨ ਤੇ ਜ਼ੋਰਾ ਜ਼ੋਰੀ ਪ੍ਰੇਮ ਲਾਉਣ ਦੀ ਕੋਸ਼ਿਸ਼ ਕਰਨ ਤੇ ਉਹ ਨਹੀਂ ਹੁੰਦਾ। ਇਹ ਪਿਰਮ ਪਿਆਲਾ ਖਸਮ ਕਾ, ਇਹ ਜਿਹੜਾ ਮਾਲਕ ਦਾ ਦਿੱਤਾ ਹੋਇਆ ਮੁਹੱਬਤ ਦਾ ਪਿਆਲਾ ਹੈ, ਉਹ ਜੈ ਭਾਵੇ ਤੈਂਦੇ, ਉਹ ਮਾਲਕ ਨੂੰ ਚੰਗਾ ਲੱਗਦਾ ਹੈ ਤੇ ਉਹਨੂੰ ਪ੍ਰੇਮ ਪਿਆਲਾ ਦਿੰਦਾ ਹੈ। ਹਾਂਜੀ, ਮੈਂ ਡਾਕਟਰ ਸਾਹਿਬ ਇਹਨੂੰ ਥੋੜਾ ਜਿਹਾ ਡਿਫਰੈਂਟ ਤਰੀਕੇ ਨਾਲ ਦੇਖਿਆ ਹਾਂ ਕਿ ਦੇਖੋ ਦੋਵੇਂ ਦੱਸੋ। ਇਹ ਜਿਹੜਾ ਹੈਗਾ ਪਲੱਸ ਪਹਿਲਾ ਜਿਹੜਾ ਹੈਗਾ, ਇਹ ਦੋਹਾਂ ਨੂੰ ਕਿ ਤੁਹਾਨੂੰ ਸਾਈਂ ਦੀ ਜਾਂ ਸਾਹਿਬ ਦੀ ਲੋੜ ਹੈ, ਜਿਹੜੇ ਕਿ ਤੁਹਾਨੂੰ ਗਾਈਡ ਕਰਦੇ ਨੇ। ਅਲਟੀਮੇਟਲੀ ਜੋ ਤੁਸੀਂ ਅਚੀਵ ਕਰਨਾ ਉਹ ਸੈਲਫ ਇਨਲਾਈਟਨਮੈਂਟ ਕਰਨੀ ਹੈ। ਉਹ ਸਾਹਿਬ ਭਾਵੇਂ ਤੁਹਾਡੇ ਕੋਲ ਕਿਸੇ ਟਾਈਮ ਤੇ ਵੀ ਹੋ ਸਕਦਾ। ਧੌਲੀ ਕਾਲੀ ਦਾ ਮਤਲਬ ਇਹੀ ਹੈ ਕਿ ਕਿਸੇ ਟਾਈਮ ਤੇ ਵੀ ਉਹ ਇਨਲਾਈਟਨਮੈਂਟ ਥਰੂ ਦ ਗਾਈਡ, ਥਰੂ ਦ ਸਾਈਂ ਔਰ ਥਰੂ ਦ ਸਾਹਿਬ ਤੁਹਾਨੂੰ ਹੋ ਸਕਦੀ ਆ। ਇਹ ਜਿਹੜਾ ਪਿਰਮ ਪਿਆਲਾ, ਮੇਰਾ ਖਿਆਲ ਹੈ ਪਿਰਮ ਪਿਆਲਾ ਉਹ ਆ ਕਿ ਤੁਹਾਨੂੰ ਜਦੋਂ ਸੈਲਫ ਰੀਅਲਾਈਜੇਸ਼ਨ, ਸੈਲਫ ਇਨਲਾਈਟਨਮੈਂਟ ਜਦੋਂ ਹੋ ਜਾਂਦੀ ਹੈ, ਤੁਸੀਂ ਉਹਦੀ ਖੋਜ ਦੇ ਵਿੱਚ ਹੋ, ਤੁਸੀਂ ਸਾਹਿਬ ਦੀ ਖੋਜ ਦੇ ਵਿੱਚ ਨਹੀਂ, ਨਾ ਹੀ ਤੁਸੀਂ ਸਾਈਂ ਦੀ ਖੋਜ ਦੇ ਵਿੱਚ ਹੋ। ਅਲਟੀਮੇਟ ਡੈਸਟੀਨੇਸ਼ਨ ਇਜ਼ ਪਿਰਮ ਪਿਆਲਾ, ਸੈਲਫ ਇਨਲਾਈਟਨਮੈਂਟ। ਇਹਦੇ ਬਾਰੇ ਦੱਸੋ ਕੁਛ। ਨਹੀਂ, ਮਤਲਬ ਇਹ ਨਾ, ਦੇਖੋ ਨਾ, ਸਾਹਿਬ ਜਿਹੜਾ ਹੈ, ਗੱਲ ਹੋ ਰਹੀ ਹੈ ਸਾਹਿਬ ਦੀ। ਜਿਹੜਾ ਇਹਦੇ ਵਿੱਚ ਐਕਟਿਵ ਹੈ, ਦੇਣ ਵਾਲਾ ਹੈ, ਉਹ ਸਾਹਿਬ ਹੈ। ਉਹ ਸਾਹਿਬ ਹੈ। ਰਾਈਟ ਰਾਈਟ। ਸੋ ਕਾਲੀ ਧੌਲੀ ਸਾਹਿਬ ਸਦਾ ਹੈ, ਭਾਵੇਂ ਤੁਹਾਡੇ ਕਾਲੇ ਹੋਣ ਤੇ ਭਾਵੇਂ ਤੁਹਾਡੇ ਚਿੱਟੇ ਹੋਣ। ਸਾਹਿਬ ਜਿਹੜਾ ਹੈ ਉਹ ਸਦਾ ਤੋਂ ਹੈ, ਸਦਾ ਹੈ। ਸਰ ਜੀ ਇੱਥੇ ਇਹਨੇ ਸਭ ਤੋਂ ਪਹਿਲਾਂ ਹੀ, ਜੇ ਆਪਾਂ ਇਹਨੂੰ ਕਰੀਏ, ਤੋੜੀਏ ਇਸ ਲਾਈਨ ਨੂੰ, ਸਭ ਤੋਂ ਪਹਿਲਾਂ ਇਹ ਕੱਢ ਲਈਏ ਨਾ ਵਿੱਚੋਂ ਇਹ ਤਿੰਨ ਲਫ਼ਜ਼ ਕਿ ਸਾਹਿਬ ਸਦਾ ਹੈ। ਇਹ ਤੇ ਇੱਕ ਦਿਸ ਇਜ਼ ਏ ਫੈਕਟ। ਉਹਨੇ ਪਹਿਲਾਂ ਇਹ ਦੱਸਿਆ ਕਿ ਸਾਹਿਬ ਸਦਾ ਹੈ, ਤੇ ਫਿਰ ਉਹਦੇ ਬਾਅਦ ਕਹਿੰਦਾ ਹੈ ਕਿ ਫਰੀਦਾ ਕਾਲੀ ਧੌਲੀ ਜੇ ਕੋ ਚਿੱਤ ਕਰੇ, ਆਪਣਾ ਲਾਇਆ ਫਿਰ ਨਾ ਲੱਗਈ ਜੇ ਲੋਚੇ ਸਭ ਕੋਈ। ਕਿ ਤੁਸੀਂ ਕੋਸ਼ਿਸ਼ ਕਰੋ, ਸਾਹਿਬ ਤੇ ਸਦਾ ਹੈ। ਇਹ ਫਰਕ ਨਹੀਂ ਪੈਂਦਾ ਤੁਹਾਡੀ ਧੌਲੀ ਦਾੜੀ ਹੈ ਜਾਂ ਚਿੱਟੀ ਦਾੜੀ ਹੈ, ਜੋ ਵੀ ਹੈ। ਜੇ ਤੁਸੀਂ ਆਪਣਾ ਲਾਇਆ ਪਿਰਮ ਨਾ ਲੱਗੇ ਜੇ ਲੋਚੇ ਸਭ ਕੋਈ, ਮਤਲਬ ਕਿ ਪਰ ਮਤਲਬ ਇਹ ਵੀ ਹੈ ਕਿ ਕੋਸ਼ਿਸ਼ ਤੁਸੀਂ ਕਰੋ। ਦੇयर इज नो टाइम फॉर दैट, इट्स ऑलवेज टाइम फॉर दैट। ਕਿ ਬਈ ਪਰ ਜੇ ਤੁਸੀਂ ਕੋਸ਼ਿਸ਼ ਕਰੋ ਵੀ, ਪਰ ਉਹਦੇ ਵਿੱਚ ਤੁਹਾਡੇ ਸਾਹਿਬ
ਸਾਹਿਬ ਦੀ, ਤੁਹਾਡੇ ਖਸਮ ਦੀ ਵੀ ਤੁਹਾਡੇ ਤੇ ਇਨਾਇਤ ਹੋਣੀ ਚਾਹੀਦੀ ਹੈ, ਤਾਂ ਹੀ ਤੁਹਾਨੂੰ ਪ੍ਰੇਮ ਪਿਆਲਾ ਮਿਲਦਾ ਹੈ। ਪਰ ਦੈਟ ਡਸਨਟ ਮੀਨ ਕਿ ਤੁਸੀਂ ਕੋਸ਼ਿਸ਼ ਨਹੀਂ ਕਰਨੀ। ਆਹੋ, ਮਤਲਬ ਜਿਹੜਾ ਸਾਹਿਬ ਹੈ ਉਹ ਸਦਾ ਹੈ। ਉਹ ਸਦਾ ਹੈ, ਹਾਂ। ਭਾਵੇਂ ਕਾਲਿਆਂ ਚ ਹੋਵੇ ਤੇ ਭਾਵੇਂ ਧੌਲਿਆਂ ਚ ਹੋਵੇ। ਮੈਨੂੰ ਜੇ ਲੱਗਦਾ ਕਿ ਇਹ ਜਿਹੜਾ ਫਰੇਜ਼ ਹੈਗਾ ਇਹ ਅਲੱਗ ਹੀ ਹੈ। ਇਹਦੇ ਚ ਘੋੜੀ ਧੌਲੀ ਕਾੜੀ ਦਾੜੀ ਸਾਡੀ ਤੁਹਾਡੀ, ਜਿਹੜਾ ਖਸਮ ਹੈ ਉਹ ਤਾਂ ਸਦਾ ਹੈ। that has nothing to do with ਕਾੜੀ ਧੌਲੀ ਦਾੜੀ ਸਾਡੀ। ਸਾਹਿਬ ਸਦਾ ਹੈ ਨਾ, ਸਾਹਿਬ ਸਦਾ ਹੈ ਕਿ ਉਹਦਾ ਸਾਹਿਬ ਦੇ ਪਹਿਲੇ ਚ ਮਸਲਨ ਦੇਖੋ ਨਾ, ਜਿਹੜਾ ਪਹਿਲਾ ਸੀਗਾ ਉਹਦੇ ਚ ਸੀ ਕਾਲੀ ਜਿਹਨੇ ਨਾ ਰਾਵਿਆ ਧੌਲੀ ਰਾਵੇ ਕੋ। ਹੁਣ ਇੱਥੇ ਉਹਨਾਂ ਨੇ ਉਹਨੂੰ ਇੰਟਰਪ੍ਰੇਟ ਕੀਤਾ ਹੈ ਕਿ ਕਾਲੀ ਧੌਲੀ ਸਾਹਿਬ ਸਦਾ ਹੈ। ਮਤਲਬ ਸਾਹਿਬ ਜਿਹੜਾ ਹੈ ਉਹ ਕਾਲੇ ਹੋਣ, ਜਵਾਨੀ ਹੋਵੇ ਜਾਂ ਬੁਢਾਪਾ ਹੋਵੇ, ਉਹ ਹਮੇਸ਼ਾ ਹੈ, ਕਾਂਸਟੈਂਟ ਜੇ ਹੈ। ਕੋਈ that's the constant। ਹਾਂ, that he is a constant। ਜੇ ਕੋਈ ਚਿਤ ਕਰੇ, ਜੇ ਇੱਥੇ ਸੋਚੋ ਤੇ ਆਪਣਾ ਪ੍ਰਿਆ ਪਾ ਲਾਇਆ ਪ੍ਰੇਮ ਨਾ ਲੱਗੀ, ਜੇ ਲੋਚੇ ਸਭ ਕੋਏ। ਇਹਨੂੰ ਲੋਚੇ ਸਭ ਕੋਏ ਤੋਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਭਾਵੇਂ ਸਾਰੇ ਉਹਨੂੰ ਲੋਚਣ, ਭਾਵੇਂ ਸਾਰੇ ਉਹਦੀ ਡਿਜ਼ਾਇਰ ਕਰਨ, ਤੇ ਇਹ ਵੀ ਸਰ ਇਹ ਵੀ ਤਾਂ ਕਿਹਾ ਜਾ ਸਕਦਾ ਜੇ ਤੁਸੀਂ ਸਾਰਿਆਂ ਨੂੰ ਮੂੰਹ ਮਾਰੋ, ਸਾਰਿਆਂ ਨੂੰ ਤੁਸੀਂ ਲੱਭਦੇ ਫਿਰੋ। ਹਾਂ, ਇਹ ਮੈਂ ਇਹੋ ਕਹਿਣ ਜਾ ਰਿਹਾ ਸਾਂ ਕਿ ਦੂਜਾ ਇਹ ਵੀ ਮਤਲਬ ਹੋ ਸਕਦਾ ਹੈ ਕਿ ਤੁਸੀਂ ਸਾਰਿਆਂ ਨੂੰ ਲੱਭਦੇ ਫਿਰ ਰਹੇ ਹੋ। ਆਪਣਾ ਲਾਇਆ ਪ੍ਰੇਮ ਨਾ ਲੱਗੀ, ਇਹ ਤੁਹਾਡਾ ਆਪਣਾ ਜਿਹੜਾ ਬਿਲਕੁਲ ਤੁਹਾਡੀ ਆਪਣਾ ਦਾ ਮਤਲਬ ਇੱਥੇ ਮੈਨੂੰ ਲੱਗਦਾ ਕਿ ਤੁਹਾਡੀ ਈਗੋ ਹੈ, ਅਨਾ ਹੈ। ਅਨਾ ਤੁਹਾਡੀ ਦਾ ਜਿਹੜਾ ਦੇ ਨਾਲ ਜਿਹੜਾ ਪ੍ਰੇਮ ਤੁਸੀਂ ਲੱਭ ਰਹੇ ਹੋ ਉਹ ਨਹੀਂ ਲੱਭਦਾ, ਕਿਉਂਕਿ ਇਹ ਪ੍ਰੇਮ ਪਿਆਲਾ ਖਸਮ ਕਾ, ਇਹ ਜਿਹੜੇ ਮਾਲਕ ਦਾ ਮੁਹੱਬਤ ਦਾ ਪਿਆਲਾ ਹੈ, ਇਹ ਉਹਨੂੰ ਹੀ ਮਿਲਦਾ ਜਿਹੜਾ ਉਹਨੂੰ ਭਾ ਜਾਵੇ। ਹਾਂ ਸਰ ਜੀ, ਇਹ ਬਿਲਕੁਲ ਸਹੀ। that sounds great। ਹਾਂਜੀ ਡਾਕਟਰ ਸਾਹਿਬ ਇਹ ਮਤਲਬ ਬਿਲਕੁਲ ਸਿੱਧਾ ਤਰਜੁਮਾ ਨਹੀਂ, ਮੈਂ ਥੋੜਾ ਦੋ ਜਿਹੜੇ ਪਿਛਲੇ ਦੋਹੇ ਇਹ ਆਲਾ ਤੇ ਪਿਛਲਾ ਆਲਾ ਉਸकी ਤੱਕੋ, ਉਸੂ ਪਿਛਲੀ ਕਲਾਸ ਵਿੱਚ ਵੀ ਇਹ ਜ਼ਿਕਰ ਹੋਣਾ ਪਿਆ। ਮਗਰ ਬਾਬਾ ਫਰੀਦ ਜਿਹੜਾ ਹੈ ਨਾ ਉਹ ਮੋਰਟੈਲਿਟੀ ਔਰ ਇਟਰਨਿਟੀ ਨੂੰ ਬਾਰ-ਬਾਰ ਡਿਸਕਸ ਕਰਨੇ ਪਏ ਕਿ ਇਹ ਕਾਲੀ ਧੌਲੀ ਯਾਨੀ ਤੁਸਾਂ ਦੀ ਉਮਰ ਜਿਹੜੀ ਹੈ ਉਹ ਲੰਘੀ ਗਈ ਸੀ, ਤੁਸਾਂ ਫਨਾ ਹੋਈ ਗਏ ਸੋ, ਪਰ ਇਹ ਸਾਬ ਸਦਾ ਹੈ ਨਾ, ਮਤਲਬ ਇਹ ਆ ਕਿ ਉਹ ਇਮੋਰਟਲ ਇਟਰਨਲ। ਤੇ ਇਹ ਬੜੀ ਮਿਕੀ ਇੰਟਰਸਟਿੰਗ ਚੀਜ਼ ਇਸ ਵਾਸਤੇ ਲੱਗਣੀ ਪਈ ਕਿ ਮਿਕੀ ਲੱਗਣਾ ਪਿਆ ਇਹ ਜਿਹੜਾ ਪ੍ਰੇਮ ਪਿਆਲਾ ਆ ਇਹ ਤੁਸਾਂ ਦੀ ਮੋਰਟੈਲਿਟੀ ਖਤਮ ਹੋਈ, ਤੁਸਾਂ ਇਟਰਨਲ ਕਿਸ ਤਰ੍ਹਾਂ ਬਣਸੋ, ਇਹ ਇਸ ਕਿਸਮ ਦੀ ਸ਼ੈ ਹੈ ਕਿ ਜੇ ਤੁਸਾਂ ਇਹ ਪ੍ਰੇਮ ਪਿਆਲਾ ਪੀ ਕਿਦਾ ਜਾਂ ਇਹ ਤੁਸਾਂ ਪ੍ਰੇਮ ਪਿਆਲਾ ਤੁਸਾਂ ਚੱਖੀ ਕਿਦਾ ਤੇ ਤੁਸਾਂ ਇਮੋਰਟਲ ਹੋਏ ਗਏ ਸੋ। ਹਾਲਾਂਕਿ ਅਸਾਂ ਮਤਲਬ ਇਨਸਾਨ ਵੈਸੇ ਤੇ ਫਾਨੀ ਆ। ਨਹੀਂ, ਵੈਸੇ ਇਹ ਵੀ ਤੁਸੀਂ ਇੰਝ ਵੀ ਕਹਿ ਸਕਦੇ ਹੋ ਤੇ ਇੰਝ ਵੀ ਕਹਿ ਸਕਦੇ ਹੋ ਕਿ ਜਿਹੜਾ ਪ੍ਰੇਮ ਪਿਆਲਾ ਜਿਹੜਾ ਖਸਮ ਦਾ ਜਿਹੜਾ ਪਿਆਰ ਦਾ ਪਿਆਲਾ ਹੈ ਉਹ ਪੂਰੇ ਸੰਸਾਰ ਦੇ ਨਾਲ ਜੁੜਤ ਵੀ ਨਾਲ ਪਿਆਰ ਵੀ ਹੈ। ਠੀਕ। ਪੂਰੇ ਸੰਸਾਰ ਦੇ ਨਾਲ ਆਪਣੇ ਆਪ ਨੂੰ ਜੋੜ ਲੈਣਾ ਵੀ ਪ੍ਰੇਮ ਪਿਆਲਾ ਹੈ। ਸੋ ਇਸ ਤਰ੍ਹਾਂ ਵੀ ਇਹਨੂੰ ਪੜ੍ਹਿਆ ਜਾ ਸਕਦਾ ਹੈ, ਪ੍ਰੇਮ ਪਿਆਲਾ ਖਸਮ ਕਾ ਜੈ ਭਾਵੇ ਤੈਂ ਦੇ। ਉਹ ਜਿਹੜਾ ਉਹਨੂੰ ਭਾ ਜਾਂਦਾ ਹੈ ਉਹਨੂੰ ਉਹ ਪ੍ਰੇਮ ਪਿਆਲਾ ਦਿੰਦਾ ਹੈ। ਤੇ ਮਤਲਬ ਇਹ ਹੈ ਕਿ ਜ਼ੋਰਾ ਜ਼ੋਰੀ ਜਿਹੜੀ ਨਹੀਂ ਲੱਭਦੀ ਤੇ, ਕਿਉਂਕਿ ਜ਼ੋਰਾ ਜ਼ੋਰੀ ਨਹੀਂ ਲੱਭਦੀ ਇਹਦਾ ਮਤਲਬ ਹੈ ਕਿ ਤੁਹਾਡੀ ਅਨਾ ਜਿਹੜੀ ਹੈ, ਈਗੋ ਜਿਹੜੀ ਹੈ, ਉਹਦੇ ਥਰੂ ਜਿਹੜੀ ਤੁਸੀਂ ਖੋਜ ਕਰਦੇ ਹੋ ਉਹਦੇ ਪ੍ਰੇਮ ਦੀ, ਉਹ ਨਹੀਂ ਹੋਣੀ ਪੂਰੀ। ਖਸਮ ਜਿਹੜਾ ਹੈ ਉਹ ਤੇ ਟੋਟੈਲਿਟੀ ਆਫ ਯੂਨੀਵਰਸ ਹੈ ਨਾ। ਬਿਲਕੁਲ ਠੀਕ। ਸੌਰੀ
ਹਾਂਜੀ ਨਹੀਂ ਕਿਸ਼ੋਰ ਜੀ। ਜਾਰੀ ਕਰੋ ਜਿੱਦਾਂ ਫਿਰ ਐਗਜ਼ਾਮਪਲ ਜਿੱਦਾਂ ਹੈਗਾ, ਇਹ ਪ੍ਰੇਮ ਪਿਆਲਾ ਖਸਮ ਕਾ ਜੇ ਪਾਵੇ, ਇਹ ਵੀ ਤਾਂ ਕਹਿ ਸਕਦੇ ਜਿਹਨੂੰ ਉਹ ਖਸਮ ਦਾ ਪ੍ਰੇਮ ਪਿਆਲੇ ਦੀ, ਜਿਹਨੂੰ ਉਹਦੀ ਉਹਨੂੰ ਜਿਹਨੂੰ ਪਾਉਂਦਾ ਆ, ਜਿਹਨੂੰ ਉਹਦੀ ਕੀਮਤ ਪਤਾ ਲੱਗਦੀ ਹੈ, ਕਿ ਜੋ ਚਾਹੁੰਦਾ ਜਿਹਨੂੰ ਖਸਮ ਦੇ ਪ੍ਰੇਮ ਪਿਆਲੇ ਨੂੰ, ਇਹ ਉਹ ਪ੍ਰੇਮ ਪਿਆਲਾ ਖਸਮ ਕਾ ਜੇ ਪਾਵੇ, ਜਿਸ ਨੂੰ ਉਹ ਪ੍ਰੇਮ ਪਿਆਲਾ ਪਾਉਂਦਾ ਆ, ਜਿਹੜਾ ਨਹੀਂ ਲੇਕਿਨ ਜੇ ਉਹਦੀ ਨਹੀਂ ਨਾ ਹੈਗਾ ਇਹ ਜੇ ਨਹੀਂ ਨਾ ਹੈਗਾ ਇੱਥੇ ਜੈ ਹਾਂ ਜੈ ਹਾਂ ਜੇ ਤੇ ਜੈ ਜੇ ਹਾਂ 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 ਉਹ ਜੇ ਵਾਲਾ ਨਹੀਂ ਨਾ ਹੈਗਾ ਇਹ ਹਾਂ ਹਾਂ ਠੀਕ ਹੈ ਸਰ ਜੀ। ਡਾਕਟਰ ਜੇ ਮੈਂ ਔਰ ਜੈ 'ਚ ਬਹੁਤ ਮੁੱਢਲਾ ਫਰਕ ਪੈ ਜਾਂਦਾ ਹੈ ਨਾ। ਮੈਂ ਥੋੜਾ ਇਸ ਤਰ੍ਹਾਂ ਵੀ ਦੇਖਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜੋ ਸਾਹਿਬ ਹੈ ਜਾਂ ਖਸਮ ਦਾ ਪਿਆਲਾ, ਇਹ ਹੈਗੀ ਆ ਐਵਰ ਲਾਸਟਿੰਗ ਨੇਚਰ ਦਾ ਦੌਰ ਹੈ ਜਿਹੜਾ, ਉਹ ਕੰਟੀਨਿਊਸਲੀ ਚੱਲੀ ਜਾਣਾ। ਉਹਦੇ ਵਿਚਕਾਰ ਲੋਕ ਇਨਕਲੂਡਿੰਗ ਤੁਸੀਂ, ਜਾਨਵਰ, ਬ੍ਰਿਕਸ ਸਾਰੇ ਪੈਦਾ ਹੁੰਦੇ ਨੇ, ਨਾਸ਼ ਹੋ ਜਾਂਦੇ ਨੇ। ਤੁਹਾਡੀ ਤੇ ਉਮਰ ਜਿਹੜੀ ਆ ਉਹ ਤਾਂ ਮਤਲਬ ਲਿਮਿਟਡ ਹੈ ਨਾ, ਪਰ ਜੇ ਤੁਹਾਨੂੰ ਉਹੀ ਨੇਚਰ ਦੁਬਾਰਾ ਫਿਰ ਚਾਂਸ ਦੇਵੇਗੀ, ਇਫ ਯੂ ਗਰੋ, ਸੋ ਇੱਕ ਪਾਸੇ ਤਾਂ ਕੰਟੀਨਿਊਸ ਰਿਵਰ ਚੱਲ ਰਿਹਾ, ਔਰ ਦੂਸਰੇ ਪਾਸੇ ਤੁਸੀਂ ਇੱਕ ਇਨਸਾਨ ਹੋ ਜਾਂ ਪੇੜ ਹੋ ਜਾਂ ਜਾਨਵਰ ਹੋ, ਲਿਮਿਟਡ ਦੌਰ ਦੇ ਵਿੱਚੋਂ ਨਿਕਲ ਰਹੇ ਹੋ। ਪਰ ਜੇ ਚਾਂਸ ਤੁਹਾਨੂੰ ਮਿਲਣਾ ਉਹ ਇਨੋਰਮਸ ਨੇਚਰ ਦੇ ਵਿੱਚ, ਉਹਨੇ ਉੱਥੋਂ ਹੀ ਮਿਲਣਾ ਤੁਹਾਨੂੰ ਚਾਂਸ। ਹਾਂਜੀ 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 ਚਲੋ ਜੀ ਅਗਲਾ। Sorry, Dr. Mizu, can I just ask a question? Sorry. Yes, I hope yes, this makes yes. sense. So I've linked, you know, the Apna.org text with the I got it from a Sikh website, and the Jo Band 12 is part of male third male. I don't know if that makes sense. Third male. Mehla. Mehla, yeah, the Mehla, yeah. So I was just wondering, because I just noticed I might have missed it in the previous separation, but you know, ਮਹਿਲਾ ਦਾ ਮਤਲਬ ਹੁੰਦਾ ਕਿਨਵਾ ਗੁਰੂ ਹੈ। oh, is it separated like that? Acha, I thought it was linked. So you know, like the ਨਹੀਂ Kali ਮਹਿਲਾ ਦਾ and ਮਤਲਬ Doli. ਹੈ ਨਹੀਂ ਮਹਿਲਾ ਦਾ ਮਤਲਬ ਹੈ ਕਿਨਵਾ ਗੁਰੂ। Oh, okay, ठीक है, all right. No, I was making a connection there. Okay. इग्नोरेंस माफ करे, ये गुरु अमरदास तीसरे गुरु से जी जी। अच्छा ठीक है। ਇਹ ਡਾਕਟਰ ਸਾਹਿਬ ਮਹਿਲਾ ਮੈਂ ਪਹਿਲੇ ਕਦੇ ਸੁਣਿਆ ਨਹੀਂ, ਕੀ ਇਹਦਾ ਮੁਖਤਸਰ ਕੀ ਇਹਦਾ ਮਤਲਬ? ਮਹਿਲਾ ਮਹੱਲਾ ਵੀ ਕਹਿੰਦੇ ਨੇ, ਮਹੱਲਾ ਮਹਿਲਾ, that's the address chapter ਜਾਂ address ਜਾਂ ਬੇਸਿਕਲੀ ਚੈਪਟਰ ਨਾ, ਲੇਕਿਨ ਉਹ ਹਸਤੀ ਦੇ ਨਾਲ ਜੁੜਿਆ ਚੈਪਟਰ ਹੈ ਨਾ। ਅੱਛਾ ਵੈਸੇ ਇਹ ਹੈ ਕਿ ਅਸੀਂ ਕਿਸੇ ਸਟੇਜ ਤੇ ਖੁਦ ਗੁਰਦਾਸ ਜੀ, ਗੁਰੂ ਅਮਰਦਾਸ ਜੀ ਦੀ ਸ਼ਾਇਰੀ ਜਿਹੜੀ ਉਹ ਵੀ ਪੜਾਂਗੇ, ਕਿਉਂਕਿ ਗੁਰੂ ਅਮਰਦਾਸ ਜੀ ਖੁਦ ਬਹੁਤ ਵੱਡੇ ਸ਼ਾਇਰ ਸਨ। नहीं पता, उसको नहीं पता। So then still, actually my question then, jo Kali Doli, jo previous guru then said, inhone link kiya then for the third chapter or the third Mala. or no, like I feel like there's a link, like to starting with the second, like that ends with the Kali ਨਹੀਂ ਮਤਲਬ ਜਿਹੜਾ ਉਹ ਹੋਰ ਹੈ, ਲੇਕਿਨ ਉਹਦਾ ਉਹਨਾਂ ਦੀ ਆਪਣੀ ਤੀਜਾ ਮਹਿਲਾ ਹੋਣ ਦਾ ਨਾਲ ਤਾਲੁਕ ਨਹੀਂ ਹੈਗਾ ਉਹ। Okay, ਠੀਕ। ਚਲੋ ਜੀ ਅੱਗੇ ਕਿੰਨੇ ਪੜ੍ਹਨਾ ਹੈ? ਡਾਕਟਰ ਮੈਂ ਪੜ੍ਹ ਦੇਣਾ ਉਹਦਾ ਨੰਬਰ। ਇਹ ਬੜਾ ਮੇਰਾ ਫੇਵਰਿਟ ਦੋਹਾ। जिन लोयन जग मोया से लोयन मैं डिठ, जिन लोयन जग मोया से लोयन मैं डिठ, कज्जल रेख न सहंदियां ते पंखी सोए बिठ बहेट। मैं जी जिन लोयन जग मोया से लोयन मैं डिठ, कज्जल रेख न सहंदियां से पंखी सुए बहिठ।
हाँ जी। जी मैं पढ़नी आ। जिन लोए जग मोया, सै लोए मैं डिठ, कज्जल रेख ना सैंदियां, सै पंखी सोए बेहिठ। वाह वाह वाह। मैं हाँ अगे जी। पढ़ देना जी। ਸਾਡੇ ਹੈਗਾ ਫਰੀਦਾ ਜਿਨ ਲੋਇਣ ਜਗ ਮੋਹਿਆ, ਸੇ ਲੋਇਣ ਮੈਂ ਡਿਠ, ਕੱਜਲ ਰੇਖ ਨ ਸਹਿੰਦਿਆਂ, ਸੇ ਪੰਖੀ ਸੂਏ ਬੈਠ। हाँ जी। जिन लोइन जग मोहिया से लोइन में डिठ, कजल रेख ना सेंदियां से पंखी सुई बहिट। क्या बात, बहुत जबरदस्त लोहा है। जिन लोइन, लोइन का मतलब है अखा। जिन लोइन जग मोहिया, सै लोइन मैं डिठ, मैं वो अखा वेखियां ने जिन्हां ने इस पूरे जग नूं मोह लिया होया सी, जिन्हां दे उत्ते सारा जहान आशिक सी। जिन लोइन जग मोहिया, सै लोइन मैं डिठ, मैं वो अखा वेखियां ने जिन्हां ने जग नूं अपने इश्क दे विच, जिहदे नाल सारा जग इश्क करदा सी। कज्जल रेख ना सहिंदियां, ਉਹ ਜਦੋਂ ਉਹਨਾਂ ਦੀ ਜਦੋਂ ਚਮਕ ਸੀ ਤੇ ਉਹਨਾਂ ਦੇ ਵਿੱਚ ਕਜਲੇ ਦੀ ਇੱਕ ਧਾਰ ਵੀ ਜਿਹੜੀ ਹੈ ਉਹ ਵੀ ਬਰਦਾਸ਼ਤ ਨਹੀਂ ਸੀ ਉਹ ਕਰਦੀਆਂ, ਇੰਨੀਆਂ ਨਾਜ਼ੁਕ ਸਨ। ਸਹਿ ਪੰਖੀ ਸੋਏ ਬੈਠ, ਤੇ ਹੁਣ ਉੱਥੇ ਪੰਖੀ ਜਿਹੜੇ ਨੇ, ਪਰਿੰਦੇ ਜਿਹੜੇ ਨੇ, ਉਹ ਬੱਚੇ ਦਿੰਦੇ ਨੇ। ਪੰਖੀ ਸੋਏ ਬੈਠ, ਸੋਏ ਜਿਹੜਾ ਇਹ, ਅੱਛਾ ਇਹਨੂੰ ਸੋਏ ਜਿਹੜਾ ਹੈ ਇਹ ਸੂਣਾ ਤੋਂ ਨਿਕਲਿਆ। ਸੂਣਾ ਦਾ ਮਤਲਬ ਹੁੰਦਾ ਹੈ ਗਿਵ ਬਰਥ। ਸਹਿ ਪੰਖੀ ਸੋਏ ਬੈਠ। हाँ जी, सूना सूना। हाँ जी, सूए, जी जी। हाँ, सूना सूना का मतलब बर्थ टू गिव बर्थ है ना। हाँ जी हाँ जी। हाँ जी। अच्छा हुण इहनूं तुसीं इस तरह भी देख सकते हो कि जिहड़ी आइडियालॉजी हुंदी है, एक जमाने जिहदी चढ़त हुंदी है जिस आइडियालॉजी दी, ਉਹਦੇ ਪਿੱਛੇ ਸਾਰਾ ਜਹਾਨ ਲੱਗਾ ਹੁੰਦਾ ਹੈ, ਔਰ ਉਹਦੇ ਚ ਕੋਈ ਮਾਮੂਲੀ ਨਕਸ ਵੀ ਕੋਈ ਕੱਢਣ ਦੀ ਜ਼ਰੂਰਤ ਨਹੀਂ ਕਰਦਾ। ਤੇ ਫਿਰ ਇੱਕ ਉਹ ਵੀ ਵਕਤ ਆਉਂਦਾ ਹੈ ਜਦੋਂ ਉਹ ਬਿੱਠਾਂ ਵਗਰੀ ਹੋ ਜਾਂਦੀ ਹੈ, ਜਾਨਵਰਾਂ ਦੀਆਂ ਬਿੱਠਾਂ ਵਗਰੀ ਹੋ ਜਾਂਦੀ ਹੈ। ਇਹ ਵੀ ਇਹਦਾ ਮਤਲਬ ਹੋ ਸਕਦਾ ਹੈ। ਵਾਹ ਕਮਾਲ ਸਰ ਜੀ, ਇਹ ਤੇ ਤੁਸੀਂ ਕਮਾਲ ਦਾ ਦੱਸਿਆ ਜੀ। ਹਾਂਜੀ ਦਿਸ ਤਸ਼ਰੀਹ ਵਾਸ ਅਮੇਜ਼ਿੰਗ। ਹਾਂਜੀ ਇਹ ਬਹੁਤ ਵਧੀਆ ਸਰ ਜੀ, ਬਿਲਕੁਲ ਹੀ ਤੁਸੀਂ, ਦਿਸ ਇਜ਼ ਵੰਡਰਫੁਲ। ਇਹ ਜਿਹੜਾ ਤੁਸੀਂ ਇਹਦਾ ਇਹ ਮਤਲਬ ਕੱਢਿਆ ਨਾ, ਇਹ ਕਮਾਲ ਕੱਢਿਆ। ਹਾਂ ਮਤਲਬ ਕਿਉਂਕਿ ਇਹਦਾ ਤੇ ਉਦਾਂ ਉਹਨਾਂ ਦੇ ਸਟੋਰੀਆਂ ਬਣਾਈਆਂ ਨੇ ਨਾ ਇਸ ਵਾਲੀ ਦੇ ਪਿੱਛੇ, ਤੇ ਉਹ ਜਿਹੜੀ ਉਹ ਕੋਈ ਪ੍ਰਚਲਿਤ ਸਟੋਰੀ ਜੀ ਬਣਾਈ ਹੈ ਨਾ, ਇੱਕ ਮਿਥ ਜੀ ਕਿ ਵੀ ਉਹ ਪ੍ਰੋਸਟੀਟਿਊਟ ਵਾਲੀ ਨਾ। ਆਓ ਉਹ ਵੀ ਦੱਸੋ ਜੀ, ਉਹ ਵੀ ਦੱਸੋ ਜਿਹੜੀ ਸਹੀ ਮਿਥ, ਉਹ ਤਾਂ ਕਿ ਕੰਪੇਅਰ ਐਂਡ ਕੰਟਰਾਸਟ ਕਰੀ ਸਕੀਏ। ਠੀਕ ਹੈ, ਗਲਤ ਹੋ ਸੀ। ਹਾਂਜੀ ਹਾਂਜੀ, ਦੱਸਾਂ ਡਾਕਟਰ ਸਾਹਿਬ ਜੀ ਸਟੋਰੀ? ਹਾਂਜੀ ਦੱਸੋ। ਹਾਂਜੀ, ਇੱਕ ਨਾ ਪ੍ਰੋਸਟੀਟਿਊਟ ਸੀਗੀ, ਐਂਡ ਉਹਦੇ ਅੱਖਾਂ ਦੇ ਸਾਰੀ ਦੁਨੀਆ ਦੀਵਾਨੀ ਸੀ, ਵੱਡੇ ਵੱਡੇ ਰਾਜੇ ਸਾਰੇ ਜੋ ਵੀ ਸੀ, ਵੱਡੇ ਵੱਡੇ ਉਹਦੇ ਦੀਵਾਨੇ ਸੀਗੇ ਬਿਲਕੁਲ। ਤੇ ਇੱਕ ਦਫਾ ਉਹਦੀ ਮੇਡ ਨੇ ਜਿਹੜਾ ਉਹਦਾ ਕਜਲਾ ਪੀਸਦੇ ਹੁੰਦੇ ਸੀ ਨਾ ਪਹਿਲੇ ਜ਼ਮਾਨਿਆਂ ਦੇ ਵਿੱਚ, ਉਹਨੂੰ ਪੀਸ ਕੇ ਦਿੰਦੇ ਹੁੰਦੇ ਸੀ, ਤੇ ਉਹਦੀ ਮੇਡ ਨੇ ਉਹਦਾ ਕਜਲਾ ਜਦ ਪੀਸਿਆ ਤੇ ਉਹ ਥੋੜਾ ਜਿਹਾ ਕਰਕਰਾ ਰਹਿ ਗਿਆ, ਤੇ ਉਹਨੇ ਜਦ ਅੱਖਾਂ 'ਚ ਪਾਇਆ ਉਸ ਔਰਤ ਨੇ, ਜਿਹੜੀ ਕਿ ਬਹੁਤ ਹੀ ਜ਼ਿਆਦਾ ਖੂਬਸੂਰਤ ਸੀ, ਤੇ ਉਹਦੀਆਂ ਉਹ ਬਰਦਾਸ਼ਤ ਨਾ ਕਰ ਸਕੀਆਂ। ਸੋ ਉਹਨੇ ਉਸ ਮੇਡ ਨੂੰ ਉਹਨੂੰ ਮਾਰਿਆ, ਤੇ ਉਧਰੋਂ ਦੀ ਲੰਘਦੇ ਪਏ ਸੀਗੇ ਸ਼ੇਖ ਫਰੀਦ, ਤੇ ਇਹਨਾਂ ਨੇ ਉਹਨੂੰ ਵੇਖਿਆ ਤੇ ਉਹਨੂੰ ਰੋਕਿਆ। ਤੇ ਫਿਰ ਇੱਕ ਵਾਰ ਕਈ ਦਿਨਾਂ ਦੇ ਬਾਅਦ ਤੁਰੇ ਜਾਂਦੇ ਨੇ ਆਪਣੇ ਫੋਲੋਅਰਸ ਦੇ ਨਾਲ, ਤੇ ਕਬਰਿਸਤਾਨ ਤੋਂ ਲੰਘ ਰਹੇ ਨੇ, ਤੇ ਇੱਕ
ਜਿਹੜਾ ਹੁੰਦਾ ਆ ਸਕਲ ਦਾ ਬੋਨੀ ਸਕਲ ਜਿਹੜੀ ਉਹਨਾਂ ਦੇ ਪੈਰਾਂ ਦੇ ਵਿੱਚ ਪਈ ਸੀ, ਉਹਨਾਂ ਨੇ ਉਹਨੂੰ ਪਛਾਣ ਲਿਆ। ਇਹ ਉਹੀ ਸੀਗੀ, ਉਸੇ ਔਰਤ ਦੀ ਸਕਲ ਸੀਗੀ ਕਿ ਜਿਹੜੀ ਕਿ ਵੀ ਉਹ ਕਜਲੇ ਦੀ ਧਾਰ ਵੀ ਨਹੀਂ ਸੀ ਸਹਿੰਦੀ, ਉਹਨੇ ਉਹਨੂੰ ਵਿਚਾਰੀ ਮੇਡ ਨੂੰ ਇੰਨਾ ਮਾਰਿਆ ਸੀ। ਤੇ ਇਹ ਹੁਣ ਇਸ ਵਕਤ ਇਹ ਹਾਲ ਹੈ ਕਿ ਕੀੜੇ ਮਕੌੜੇ ਉਹਦੀਆਂ ਸੌਕਟਸ ਦੇ ਵਿੱਚ ਬੱਚੇ ਦੇ ਰਹੇ ਨੇ ਤੇ ਉੱਥੇ ਕੁਰਬੁਲ ਕੁਰਬੁਲ ਹੋ ਰਹੀ ਹੈ। ਦਿਸ ਇਜ਼ ਵਾਟ ਦ ਸਟੋਰੀ ਇਹ ਇਸ ਤਰ੍ਹਾਂ ਦੀਆਂ ਕਹਾਣੀਆਂ ਬਹੁਤ ਹੈਗੀਆਂ ਨੇ, ਲੇਕਿਨ ਜਿਹੜੀ ਮੁੱਢਲੀ ਗੱਲ ਬਾਬਾ ਫਰੀਦ ਜੀ ਤੇ ਕਹਿ ਰਹੇ ਨੇ ਨਾ, ਉਹ ਹੀ ਹੈ ਜਿਹੜੀ ਮੈਨੂੰ ਨਹੀਂ, ਹੋਰ ਵੀ ਹੋਊਗੀ ਇੰਟਰਪ੍ਰੀਟੇਸ਼ਨ, ਲੇਕਿਨ ਜਿਹੜੀ ਮੈਨੂੰ ਸਮਝ ਆਈ ਹੈ ਉਹ ਤੇ ਇਹੋ ਹੀ ਆਈ ਹੈ। ਇਹ ਬਿਲਕੁਲ ਸਹੀ ਇੰਟਰਪ੍ਰੀਟੇਸ਼ਨ ਸਰ ਜੀ ਤੁਹਾਡੀ ਹੈ ਕਿ ਇਹ ਕਮਾਲ ਦੀ ਹੈ। ਡਾਕਟਰ ਸਾਹਿਬ ਇਹ ਜਿਹੜੇ ਪਰਿੰਦਾ ਹੈ ਜਾਂ ਪੰਛੀ ਹੈ, ਕੁਝ ਵੀ ਹੋਈ ਸਕਣਾ ਨਾ, ਇਹ ਇਸ ਵਿੱਚ ख्वाब भी होई सकने कि तुसा पहले ख्वाब तकड़े हो, तुसा आइडियोलॉजी आखड़े हो पे, मैं आखनी पे एम्बिशन नहीं, मगर वो फिर ख्वाब मरी गछने, सानी अखियां जड़ियां उस फिर मतलब जिंदगी इतनी तल्ख होई गछनी, जिंदगी इतनी मुश्किल होई गछनी कि वो बस वो ख्वाब मरी गछने। ਆਹੋ ਇਹ ਵੀ ਹੈ ਕਿ ਮਤਲਬ ਇਹ ਵੀ ਬਹੁਤ ਹੀ, ਜੇ ਤੁਸੀਂ ਆਮ ਜਾਂ ਬਿਲਕੁਲ ਹੀ ਆਮ ਜਾਂ ਕਰੋ ਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਉਹ ਬੰਦੇ ਦੇ ਖ਼ਾਬ ਜਿਹੜੇ ਕਿ ਜਿਹੜੇ ਕਿ ਉਹਦੇ ਜਿਨ੍ਹਾਂ ਦੇ ਉੱਤੇ ਉਹ ਇਸ਼ਕ ਦੇ ਖ਼ਾਬ ਹੁੰਦੇ ਨੇ, ਉਹ ਫਿਰ ਵਕਤ ਦੇ ਨਾਲ ਬਦਲ ਕੇ ਤੇ ਉਹ ਬਦਸੂਰਤ ਹੋ ਜਾਂਦੇ ਨੇ। ਇਹ ਵੀ ਤੁਸੀਂ ਮੰਨ ਸਕਦੇ ਹੋ। ਲੇਕਿਨ ਜਿਹੜੀ ਦੋਹੇ ਦੀ ਜਿਹੜੀ ਸਪਿਰਿਟ ਹੈ ਉਹ ਇਹ ਹੈ ਕਿ ਜਿਹੜੀ ਵਿਚਾਰਧਾਰਾ ਜਾਂ ਜਿਹੜੀ ਸੋਚ ਨੇ ਦੁਨੀਆ ਨੂੰ ਮੋਹਿਆ ਹੋਇਆ ਸੀ, ਔਰ ਉਦੋਂ ਜਦੋਂ ਉਹਨੂੰ ਮੋਹਿਆ ਹੋਇਆ ਸੀ ਤੇ ਉਦੋਂ ਉਹਦੇ ਤੇ ਕੋਈ ਉਂਗਲ ਵੀ ਨਹੀਂ ਸੀ ਚੁੱਕ ਸਕਦਾ। ਹੁਣ ਉਹ ਬਿਲਕੁਲ ਬਿਲਿਆ ਵਰਾਨ ਹੋ ਗਈ ਹੈ। ਮਾਰਕਸਿਜ਼ਮ ਵਾਂਗੂ ਹੋ ਗਿਆ ਡਾਕਟਰ ਸਾਹਿਬ ਜੀ। ਹਾਂਜੀ, ਉਹ ਡਾਕਟਰ ਸਾਹਿਬ ਜਿਹੜਾ ਆਪਣੇ ਅਕਬਰ ਦਾ ਦੀਨੇ ਇਲਾਹੀ ਵਾਲਾ ਚੱਕਰ ਹੋ ਗਿਆ। ਦੀਨੇ ਇਲਾਹੀ ਦਾ ਵੀ ਹੋਈ ਸੀ ਨਾ ਬਾਦਸ਼ਾਹ ਦੇ। ਉਹ ਤੇ ਉਹਨੇ ਆਪਣੀ ਪਾਵਰ ਨੂੰ ਕਰਨ ਲਈ ਕੀਤਾ ਸੀ ਨਾ। ਉਹ ਤੇ ਉਹਨੇ ਬੇਸਿਕਲੀ ਜਿਹੜੀ ਸੈਲਫਿਸ਼ ਰੀਜ਼ਨਸ ਨਹੀਂ, ਹਿੰਦੂ ਤੇ ਮੁਸਲਿਮ ਰੂਲਿੰਗ ਲੀਡ ਸੀ, ਉਹਨਾਂ ਨੂੰ ਇਕੱਠਾ ਕਰਕੇ ਆਪਣੇ ਨਾਲ ਰਲਾਉਣ ਲਈ ਕੀਤਾ ਸੀ ਨਾ, ਉਹਨਾਂ ਨੂੰ ਅਪੀਜ਼ ਕਰਨ ਨੂੰ। ਹਾਂ, ਮਤਲਬ ਉਹਦਾ ਕੋਈ ਆਵਾਮ ਲਈ ਥੋੜਾ ਹੀ ਕਰ ਰਿਹਾ ਸੀ। ਨਹੀਂ ਸਰ ਜੀ, ਇਹ ਜਿਹੜਾ ਤੁਹਾਡਾ ਅੱਛਾ ਡਾਕਟਰ ਸਾਹਿਬ, ਇੱਥੇ ਮੈਨੂੰ ਇੱਕ ਲਾਈਨ ਵੀ ਯਾਦ ਆ ਰਹੀ ਹੈ ਕਿ कल जिन्हें छू नहीं सकती थी फरिश्तों की नजर, आज वो रौन के बाजार नजर आते हैं। ये सुने ना गाना तुसी? नहीं, मैं नहीं सुनिया, लेकिन मसरत नजीर ने जड़ा गाना गाया, बड़ा दिल जला कोई आ बंदा जिस लिखिया। हाँ, बहुत पॉपुलर अपने मसरत नजीर दा गाना भेजूंगी तो डॉक्टर साहब। अपना सही साहब ਹੁਣ ਤੁਸੀਂ ਰਿਕਾਰਡਿੰਗ ਬੰਦ ਕਰ ਦਿਓ। ਜੀ ਡਾਕਟਰ ਸਾਹਿਬ। डॉक्टर साहब इश्क